ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਅਤੇ ਹੁਣ ਅਸੀਂ ਈਮੇਲ ਦਾ ਸਿਲਸਿਲਾ ਇੱਥੇ ਬੰਦ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ। ਅਤੇ ਅੱਜ 25 ਜੂਨ 2013 12 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰ ਸਾਥੋਂ ਵੀ ਉਹ ਡੇਟਾਂ ਦੇ ਉੱਤੇ ਉਹ ਦਿਨਾਂ ਦਾ ਬਿਆਨ ਹੋ ਜਾਂਦਾ ਹੈ, ਕਿਉਂਕਿ ਇੰਨਾ ਕੁ ਅੱਡ ਥਾਵਾਂ ਦੇ ਉੱਤੇ ਡਿਫਰੈਂਟ ਸੋਰਸ ਨੇ। ਪਰ ਅੱਜ ਹੀ ਮੈਂ ਚੈੱਕ ਕਰ ਰਿਹਾ ਸੀ ਕਿ ਬੇਸ਼ੱਕ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਪੁੱਤਰ ਅਜੈ ਸਿੰਘ ਅਤੇ 700 ਸਿੱਖਾਂ ਦੀ ਸ਼ਹਾਦਤ ਦਾ ਜ਼ਿਕਰ ਪਿਛਲੇ ਵੀ ਦਿਨਾਂ 'ਚ ਕੀਤਾ, ਪਰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਅੱਜ ਦਾ ਦਿਨ 25 ਜੂਨ ਦਾ ਦਿਨ ਜਿਹੜਾ ਹੈ 25 ਜੂਨ 1716 ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਨ ਹੈ। ਸੋ ਅਸੀਂ ਇਹਨੂੰ ਅੱਜ ਸਿੰਬੋਲਿਕਲੀ ਮੈਂਸ਼ਨ ਕਰਦੇ ਹਾਂ, ਬਾਕੀ ਅਸੀਂ ਵੇਰਵੇ ਨਾਲ ਇਸ ਦਾ ਜ਼ਿਕਰ ਕੀਤਾ ਸੀ। 25 ਜੂਨ 1899 ਨੂੰ ਪੰਜਾਬ ਦੇ ਅਖੀਰਲੇ ਬਾਦਸ਼ਾਹ ਦਲੀਪ ਸਿੰਘ, ਜਿਨ੍ਹਾਂ ਨੂੰ ਈਸਾਈ ਬਣਾ ਕੇ ਜਲਾਵਤਨ ਕਰ ਦਿੱਤਾ ਗਿਆ ਸੀ, ਪੰਜਾਬ ਨਾਲ ਉਹਨਾਂ ਦਾ ਸਬੰਧ ਤੋੜ ਦਿੱਤਾ ਸੀ। ਜੇ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਵਾਪਸ ਆਪਣੀ ਧਰਤੀ ਵੱਲ ਵੀ ਆਉਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਅਦਨ ਤੋਂ ਵਾਪਸ ਮੋੜ ਦਿੱਤਾ ਗਿਆ ਸੀ, ਨਹੀਂ ਸੀ ਪੰਜਾਬ ਆਉਣ ਦਿੱਤਾ ਗਿਆ। ਤੇ ਉਹਨਾਂ ਨੇ 25 ਜੂਨ 1899 ਨੂੰ ਜਿਹੜਾ ਇੱਕ ਲੈਟਰ, ਇੱਕ ਚਿੱਠੀ ਉਦੋਂ ਦੀ ਟ੍ਰਿਬਿਊਨ ਅਖਬਾਰ ਨੂੰ ਔਰ ਹੋਰ ਸਾਧਨਾਂ ਨੂੰ ਵੀ ਉਹਨਾਂ ਨੇ ਲਿਖੀ, ਸਿੱਖ ਸਾਧਨਾਂ ਤੱਕ ਪਹੁੰਚਾਈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਸਿੱਖ ਜਿਹੜੇ ਨੇ ਪੰਜਾਬ ਵਾਸੀ, ਉਹਨੇ ਇੱਕ ਮਹਾਰਾਜੇ ਦੇ ਤੌਰ 'ਤੇ ਐਡਰੈਸ ਕੀਤਾ ਸੀ ਕਿ ਆਪਣੀ ਆਜ਼ਾਦੀ ਦੇ ਲਈ ਅੰਗਰੇਜ਼ਾਂ ਦੇ ਵਿਰੁੱਧ ਖਲੋਣ, ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨ, ਕਿਉਂਕਿ ਇਹਨਾਂ ਨੇ ਧੋਖੇ ਨਾਲ ਸਾਡਾ ਰਾਜ ਖੋਹਿਆ। ਪਰ ਇਹ ਇਵੇਂ ਹੀ ਸੀ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਕਰਾਈ ਇਨ ਵਿਲਡਰਨੈਸ, ਕਿ ਜੰਗਲ ਦੇ ਵਿੱਚ ਮਾਰੀ ਗਈ ਚੀਖ ਸੀ। ਕਿਉਂਕਿ ਕੋਈ ਰਾਜ ਨਹੀਂ, ਕੋਈ ਤਾਜ ਨਹੀਂ, ਕੋਈ ਆਧਾਰ ਨਹੀਂ, ਕੋਈ ਫੌਜ ਨਹੀਂ। ਪੰਜਾਬ ਦੇ ਵਿੱਚ 1899 ਤੱਕ ਪਹੁੰਚਦੇ ਆ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਬਦਲ ਗਈ ਸੀ। ਅਤੇ ਕਿਸੇ ਨਾਲ ਕੀ ਰਾਦਰ ਜੋ ਵੀ ਉਹਨਾਂ ਦੀ ਲਿਖਤ ਸੀ ਉਹ ਵੀ ਜਸੂਸ, ਉਹਨਾਂ ਦਾ ਅੰਗਰੇਜ਼ਾਂ ਨੇ ਜਸੂਸਾਂ ਦਾ ਜਾਲ ਵਿਛਾਇਆ ਹੋਇਆ ਸੀ, ਉਹਨਾਂ ਤੱਕ ਮਿੰਟ ਮਿੰਟ ਦੀ ਖਬਰ ਪਹੁੰਚ ਰਹੀ ਸੀ। ਉੱਧਰ ਵੀ ਦਲੀਪ ਸਿੰਘ ਦੇ ਨਾਲ ਲਾਏ ਹੋਏ ਸੀ ਜਸੂਸ। ਜੇ ਉਹਨੇ ਨਿਕਲ ਕੇ ਉੱਥੋਂ ਰੂਸ ਜਾਣਾ ਚਾਹਿਆ, ਕਿ ਉਹਨੂੰ ਖਿਆਲ ਸੀ ਦਲੀਪ ਸਿੰਘ ਦਾ ਕਿ ਰੂਸ ਦੇ ਜ਼ਾਰ ਨਾਲ ਮਿਲੇਗਾ, ਰੂਸ ਤੋਂ ਫੌਜੀ ਮਦਦ ਲਏਗਾ ਔਰ ਉਹਦੇ ਸਹਾਰੇ ਪੰਜਾਬ 'ਤੇ ਹਮਲਾ ਕਰੇਗਾ ਔਰ ਆਪਣਾ ਆਜ਼ਾਦੀ ਜਿੱਤੇਗਾ। ਅਤੇ ਉਹਦੇ 'ਚ ਵੀ ਉਹਨਾਂ ਨੇ ਜਿਹੜਾ ਇੰਟੈਲੀਜੈਂਸ ਏਜੰਟ ਨਾਲ ਹੀ ਚੜ੍ਹ ਗਿਆ, ਜਿੱਥੋਂ ਵੀ ਉਹਨੇ ਜਾਣਾ ਸੀ ਟ੍ਰੇਨ 'ਚ, ਉਹਦਾ ਪਾਸਪੋਰਟ, ਜਿਹੜੇ ਮਾੜੀ ਮੋਟੀ ਕਰੰਸੀ ਸੀ ਉਹ ਵੀ ਖੋਹ ਲਈ। ਉਹਦਾ ਇੱਕ ਪੱਤਰਕਾਰ ਮਿੱਤਰ ਸੀ ਮਾਸਕੋ ਦੇ ਵਿੱਚ, ਜਦੋਂ ਉਹਦੇ ਤੱਕ ਪਹੁੰਚਿਆ ਅਤੇ ਉਹ ਬਿਲਕੁਲ ਕੰਨਾਂ ਕੱਪੜਿਆਂ ਦੇ ਵਿੱਚ ਹੀ ਸੀ। ਉਹਨੇ ਯਤਨ ਵਗੈਰਾ ਕਰਕੇ ਕਦੀ ਮੁਲਾਕਾਤ ਤਾਂ ਕਰਵਾ ਦਿੱਤੀ, ਪਰ ਘਰੋਂ ਕੱਢੇ ਫਕੀਰਾਂ ਨੂੰ ਕੌਣ ਪੁੱਛਦਾ। ਸੋ ਉਹ ਫਰਸਟ੍ਰੇਟ ਹੋ ਕੇ ਇਸ ਤਰ੍ਹਾਂ ਹੀ ਘੁੰਮਦਾ ਘੁਮਾਉਂਦਾ ਰਿਹਾ, ਭਾਵੇਂ ਉਹਨੇ ਆਪਣੀ ਸਪਿਰਿਟ ਕਾਇਮ ਰੱਖੀ। ਅਤੇ ਅਖੀਰ ਫਰਾਂਸ ਦੇ ਇੱਕ ਹੋਟਲ ਦੇ ਵਿੱਚ, ਪੈਰਿਸ ਦੇ ਵਿੱਚ ਗੁੰਮਨਾਮ ਹਾਲਤ ਦੇ ਵਿੱਚ ਉਸ ਦਾ ਅੰਤ ਹੋਇਆ। ਸੋ ਇਹ ਸਾਡੀ ਗਵਾਚੀ ਸੋਵਰਨਿਟੀ, ਗਵਾਚੀ ਬਾਦਸ਼ਾਹ ਦੀ ਕਹਾਣੀ ਹੈ। ਔਰ ਇਹ ਜਦੋਂ ਵੀ ਕਹਾਣੀ, ਜਿਵੇਂ ਸੋਹਣ ਸਿੰਘ ਸੀਤਲ ਇੱਕ ਸਾਡੇ ਚੰਗੇ ਨਾਵਲਿਸਟ ਲਿਖਾਰੀ ਹੋਏ ਨੇ, ਜਿਨ੍ਹਾਂ ਨੇ ਦੁਖੀਏ ਮਾਂ ਪੁੱਤ, ਇੱਕ ਬੜਾ ਟ੍ਰੈਜਿਕ ਰਾਈਟ ਅਪ ਸੀ ਜੰਦਾਂ ਦੀ ਔਰ ਦਲੀਪ ਸਿੰਘ ਦੀ ਕਹਾਣੀ। ਸੋ ਮੇਰਾ ਨਹੀਂ ਖਿਆਲ ਵੀ ਹੁਣ ਤਾਂ ਸ਼ਾਇਦ ਪੜ੍ਹਨ ਦਾ ਡਿਫਰੈਂਟ ਹੀ ਹੋ ਗਿਆ ਕੰਮ, ਆਈਫੋਨਾਂ ਨੇ ਔਰ ਇੰਟਰਨੈਟ ਨੇ ਬਦਲ ਦਿੱਤਾ ਹੈ। ਸਾਡਿਆਂ ਜ਼ਮਾਨਿਆਂ 'ਚ ਜਦੋਂ ਵੀ ਤੁਸੀਂ 8ਵੀਂ 10ਵੀਂ ਕਰਦੇ ਸੀ ਪੰਜਾਬੀ ਦਾ, ਜਿਹਨੂੰ ਮਾੜਾ ਮੋਟਾ ਲਿਟਰੇਚਰ ਦਾ ਸ਼ੌਕ ਸੀ, ਕੁਛ ਇਸ ਕਿਸਮ ਦੀਆਂ ਮੁੱਢਲੀਆਂ ਰਚਨਾਵਾਂ ਭਾਈ ਵੀਰ ਸਿੰਘ ਜੀ ਦੀਆਂ ਹੋਣ, ਨਾਨਕ ਸਿੰਘ ਦੇ ਕੋਈ ਨਾਵਲ, ਔਰ ਇਹ ਜਿਹੜੀ ਦੁਖੀਏ ਮਾਂ ਪੁੱਤ, ਔਰ ਕੋਈ ਅੱਖ ਐਸੀ ਉਦੋਂ ਨਹੀਂ ਸੀ ਹੁੰਦੀ ਜਿਹਦੇ 'ਚ, ਕਿਉਂਕਿ ਭਾਵਨਾਵਾਂ ਵੀ ਹੁੰਦੀਆਂ ਸੀ ਉਸ ਚੜ੍ਹਦੇ ਜਵਾਨੀ ਦੇ ਦਿਨਾਂ 'ਚ, ਕਿ ਜਿਹੜੀਆਂ ਅੱਖਾਂ 'ਚੋਂ ਅਥਰੂ ਤ੍ਰਿਪ ਉਹਨਾਂ ਪੁਸਤਕਾਂ ਦੇ ਉੱਤੇ ਔਰ ਨਾ ਵਗੇ ਹੋਣ। ਇਹ ਇੱਕ ਗ੍ਰੀਕ ਟ੍ਰੈਜਡੀ ਦੀ ਤਰ੍ਹਾਂ ਟ੍ਰੈਜਡੀ ਹੈ ਅਤੇ ਸਾਡੇ ਲਈ ਗਵਾਚੀ ਬਾਦਸ਼ਾਹਤ ਹੈ, ਜਿਹਦੇ ਨੈਣ ਨਕਸ਼ ਅਸੀਂ ਅੱਜ ਵੀ ਤਲਾਸ਼ਣ ਦਾ ਯਤਨ ਕਰ ਰਹੇ। 1945 ਦੇ ਵਿੱਚ ਜਦੋਂ ਕਿ ਦੂਸਰਾ ਸੰਸਾਰ ਯੁੱਧ ਖਤਮ ਹੋ ਗਿਆ, 1939 ਤੋਂ 1945 ਤੱਕ ਚੱਲਿਆ, ਅੰਗਰੇਜ਼ਾਂ ਨੇ ਦੇਖਿਆ ਕਿ ਹੁਣ ਹਿੰਦੁਸਤਾਨ 'ਚ ਕੋਈ ਨਾ ਕੋਈ ਥੋੜ੍ਹੀ ਬਹੁਤ ਇਹਨਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ। ਲਾਰਡ ਵਾਵਲ ਜਿਹੜਾ ਉਦੋਂ ਕਰਤਿਆਂ ਧਰਤਿਆਂ 'ਚੋਂ ਸੀ, ਸੋ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਇੱਕ ਮਿਨਿਸਟਰੀ ਬਣਾਓ, ਜਿਹੜੀ ਫਾਈਨੈਂਸ ਮਿਨਿਸਟਰੀ ਹੈ ਔਰ ਹੋਮ ਮਿਨਿਸਟਰੀ ਉਹ ਅੱਡ ਦੇਸੀਆਂ ਨੂੰ ਦਿੱਤੀ ਜਾਏਗੀ। ਸਿਰਫ ਜਿਹੜਾ ਗਵਰਨਰ ਜਨਰਲ ਹੈ
ਵਾਇਸਰਾਏ ਉਹਦੇ ਕੋਲ ਵੀਟੋ ਰਾਈਟ ਹੋਏਗਾ, ਪਰ ਬਹੁਤ ਘੱਟ ਵੀਟੋ ਵਰਤੀ ਜਾਏਗੀ। ਜੀ ਪਰ ਇੱਕ ਕੰਸੈਂਸਸ ਬਣਾਉਣ ਦੇ ਲਈ ਕਾਂਗਰਸ, ਮੁਸਲਿਮ ਲੀਗ, ਸਿੱਖਾਂ ਦੀ ਅਕਾਲੀ ਦਲ ਜਮਾਤ ਸ਼ਿਮਲੇ ਦੇ ਵਿੱਚ ਕਾਨਫਰੰਸ ਸੱਦੀ ਗਈ। ਜੀ ਸੋ ਉਹਦੇ ਵਿੱਚ ਸਿੱਖਾਂ ਦਾ ਇੱਕੋ ਇੱਕ ਨੁਮਾਇੰਦਾ ਹੈ ਮਾਸਟਰ ਤਾਰਾ ਸਿੰਘ, ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ। ਜੀ ਹਾਲਾਂਕਿ ਉਸ ਚੋਂ ਨਿਕਲਣਾ ਤਾਂ ਕੀ ਸੀ, ਥੋੜਾ ਬਹੁਤ ਇਹ ਹੈ ਕਿ ਵੀ ਇੱਕ ਅੱਧੀ ਬਣ ਗਈ, ਗਵਰਨਮੈਂਟ ਵੀ ਬਣ ਗਈ ਸੀ, ਕੋਲੀਸ਼ਨ ਗਵਰਨਮੈਂਟ। ਬਾਅਦ ਦੇ ਵਿੱਚ ਲਿਆਕਤ ਅਲੀ ਜਿਹੜੇ ਬਾਅਦ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਬਣੇ, ਉਹ ਫਾਈਨੈਂਸ ਮਿਨਿਸਟਰ ਸੀ। ਜੀ ਸ਼ਾਇਦ ਪਟੇਲ ਨਹਿਰੂ ਦੇ ਕੋਲ ਸੀ ਪ੍ਰੋਪਰ, ਪਰ ਉਹ ਚੱਲਿਆ ਨਹੀਂ ਸੀ। ਉਹਦੇ ਚੋਂ ਹੀ ਫਿਰ ਫਾਈਨਲੀ ਜੀ ਜਿਹੜਾ ਉਹ ਵਾਵਲ ਵੀ ਫੇਲ ਹੋ ਗਿਆ, ਉਹਨੂੰ ਉਹਦੀ ਥਾਂ ਤੇ ਨਵਾਂ ਮਾਊਂਟ ਬੈਟਨ ਆ ਗਿਆ। ਜੀ ਔਰ ਬਾਅਦ ਦੇ ਵਿੱਚ ਇੱਕ ਰੈੱਡ ਕਲਿਫ ਅਵਾਰਡ ਦੇ ਥੱਲੇ ਦੇਸ਼ ਵੰਡਿਆ ਗਿਆ। ਜੀ 1975 ਦੇ ਵਿੱਚ ਇੰਦਰਾ ਗਾਂਧੀ ਦੀ ਜਿਹੜੀ ਚੋਣ ਸੀ, ਕਿਉਂਕਿ ਉੱਥੋਂ ਲੜਦੀ ਸੀਗੀ ਇਲਾਹਾਬਾਦ ਤੋਂ ਜੀ ਪਾਰਲੀਮੈਂਟ ਦੇ ਲਈ, ਸੋ ਜੱਜ ਨੇ ਉਹਨੂੰ ਨਲ ਐਂਡ ਵਾਇਡ ਕਰ ਦਿੱਤਾ, ਉਹ ਨਕਾਰ ਦਿੱਤਾ ਚੋਣ ਨੂੰ, ਕਿ ਵੀ ਉਹਨੇ ਚੋਣ ਦੇ ਦੌਰਾਨ ਅਨਫੇਅਰ ਮੀਨਸ ਯੂਜ਼ ਕੀਤੇ ਨੇ, ਸਰਕਾਰੀ ਹੈਲੀਕਾਪਟਰ ਇਸ ਕਿਸਮ ਦਾ ਸਮਾਨ ਇਸਤੇਮਾਲ ਕੀਤਾ। ਜੀ ਰਾਜ ਨਾਰਾਇਣ ਉਹਦੇ ਵਿਰੁੱਧ ਉਹਨੇ ਚੋਣ ਲੜੀ ਸੀ, ਸੋਸ਼ਲਿਸਟ ਸੀ, ਸੋ ਜੀ। ਰਾਜ ਨਾਰਾਇਣ ਨੂੰ ਉਹਨਾਂ ਨੇ ਜੇਤੂ ਕਰਾਰ ਦਿੱਤਾ। ਹੁਣ ਇੰਦਰਾ ਗਾਂਧੀ ਨੇ ਬਜਾਏ ਇਸ ਦੇ ਕਿ ਉਹ ਅਸਤੀਫਾ ਦਿੰਦੀ, ਜੀ ਉਹਨੇ ਦੇਸ਼ ਦੇ ਵਿੱਚ ਜਿਹੜੀ ਹੈ ਐਮਰਜੈਂਸੀ ਦਾ ਐਲਾਨ ਕਰ ਦਿੱਤਾ, ਇੰਟਰਨਲ ਐਮਰਜੈਂਸੀ, ਕਿ ਵੀ ਜੀ। ਬਿਲਕੁਲ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ। ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ। ਜੈ ਪ੍ਰਕਾਸ਼ ਨਾਰਾਇਣ ਨੇ ਉਦੋਂ ਪੂਰਨ ਕ੍ਰਾਂਤੀ ਦਾ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ, ਤੇ ਬਾਅਦ ਦੇ ਵਿੱਚ ਭਾਵੇਂ ਇੰਦਰਾ ਗਾਂਧੀ ਨੇ ਸੁਪਰੀਮ ਕੋਰਟ 'ਚ ਜਾ ਕੇ ਫੈਸਲਾ ਬਦਲਵਾ ਵੀ ਲਿਆ, ਪਰ ਐਮਰਜੈਂਸੀ ਜਿਹੜੀ 18-19 ਮਹੀਨੇ ਚੱਲੀ, ਜੀ ਉਹਦੇ 'ਚ ਬੁਰੀ ਤਰ੍ਹਾਂ ਸਿਵਲ ਲਿਬਰਟੀਜ਼ ਕੁਚਲੀਆਂ ਗਈਆਂ। ਜੀ ਜੀ ਬੇਸ਼ੱਕ ਅਸੀਂ ਅਕਾਲੀਆਂ ਦੇ ਹਵਾਲੇ ਨਾਲ ਜਿਹੜੀ, ਔਰ ਖ਼ਾਸ ਤੌਰ ਤੇ ਬਾਦਲ ਔਰ ਇਸ ਲੀਡਰਸ਼ਿਪ ਨੂੰ ਹਮੇਸ਼ਾ ਕ੍ਰਿਟਿਸਾਈਜ਼ ਕਰਦੇ ਹਾਂ, ਆਲੋਚਨਾ ਕਰਦੇ ਹਾਂ, ਐਂਡ ਰਾਈਟਲੀ ਸੋ, ਕਿ ਇਹਨਾਂ ਨੇ ਬਹੁਤ ਪੰਥ ਦਾ ਨੁਕਸਾਨ ਕੀਤਾ, ਪਰ ਇੱਕ ਕ੍ਰੈਡਿਟ ਉਸ ਦੌਰ ਦਾ ਇਹਨਾਂ ਨੂੰ ਜ਼ਰੂਰ ਜਾਂਦਾ ਹੈ ਕਿ ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਜਿਹੜਾ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾਇਆ। 18-19 ਮਹੀਨੇ ਚੱਲਿਆ, 40-45 ਹਜ਼ਾਰ ਵਲੰਟੀਅਰ ਗ੍ਰਿਫਤਾਰੀ ਦੇ ਲਈ ਗਏ। ਭਾਵੇਂ ਉਹਨਾਂ ਨੂੰ ਰੱਖਿਆ ਨਹੀਂ ਸੀ ਜਾਂਦਾ, ਗ੍ਰਿਫਤਾਰ ਕਰਕੇ ਛੱਡ ਦਿੱਤਾ ਜਾਂਦਾ ਸੀ ਅਗਲੇ ਦਿਨ ਜਾਂ ਉਸੇ ਦਿਨ ਵੀ, ਜੀ ਪਰ ਉਹਨਾਂ ਨੇ ਉਸ ਗੱਲ ਨੂੰ ਜਾਰੀ ਰੱਖਿਆ, ਭਾਵੇਂ ਕਿ ਉਹਦਾ ਉਹ ਫਾਇਦਾ ਨਹੀਂ ਲੈ ਸਕੇ ਕੋਈ ਵੀ। ਇੱਕ ਤਾਂ ਇਹ ਸੀ ਕਿ ਜਦੋਂ ਮੋਰਚਾ ਲਾਇਆ, ਉਦੋਂ ਇਹ ਅੰਦਰੂਨੀ ਖਬਰਾਂ ਨੇ ਕਿ ਇੰਦਰਾ ਗਾਂਧੀ ਨੇ ਆਪਣੇ ਜਿਹੜੇ ਵਿਚੋਲੇ ਸੀ ਉਹਨਾਂ ਰਾਹੀਂ ਅਕਾਲੀਆਂ ਨੂੰ ਇਹ ਆਫਰ ਕੀਤੀ ਜੀ ਕਿ ਤੁਸੀਂ ਲੈ ਲਓ ਜੋ ਵੀ ਲੈਣਾ ਪੰਜਾਬ ਦੇ ਲਈ। ਜਿਵੇਂ ਆਰਟੀਕਲ 370 ਦੀ ਗੱਲ ਹੋ ਰਹੀ ਸੀ, ਉਹ ਵੀ ਦੇਣ ਨੂੰ ਇਹ ਦੱਸਿਆ ਜਾਂਦਾ ਹੈ ਕਿ ਵੀ ਉਹ ਤਿਆਰ ਸੀ, ਔਰ ਪਾਣੀਆਂ ਦਾ ਮੁੱਦਾ ਵੀ, ਦੂਜੇ ਵੀ, ਪਰ ਇਹ ਅੜੇ ਹੋਏ ਸੀ ਕਿ ਜੀ ਅਸੀਂ ਤਾਂ ਹੁਣ ਐਮਰਜੈਂਸੀ ਹਟਾਓ, ਇਹਦਾ ਹੀ ਮੋਰਚਾ ਲਾਇਆ ਹੋਇਆ। ਜੀ ਪਰ ਚਲੋ ਮੰਨ ਲਓ ਜੇ ਉਹਨਾਂ ਨੇ ਠੀਕ ਵੀ ਸਟੈਂਡ ਲਿਆ ਹੋਏ, ਫਿਰ ਮੁੜ ਕੇ ਜਿਨ੍ਹਾਂ ਦੀ ਦੇ ਨਾਲ ਇਹਨਾਂ ਨੇ ਸਰਕਾਰ ਬਣਾਈ, ਜੀ ਮੁਰਾਰਜੀ ਦੇਸਾਈ ਦੇ ਨਾਲ, ਐਮਰਜੈਂਸੀ ਟੁੱਟੀ, 77 ਦੇ ਵਿੱਚ ਚੋਣਾਂ ਹੋਈਆਂ, ਔਰ 1978 ਜਿਨ੍ਹਾਂ ਨੇ ਕੀ ਲਿਆ, 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਕਰਵਾਏ, ਜੀ ਔਰ ਉਸ ਤੋਂ ਬਾਅਦ ਜ਼ਲਾਲਤ ਜਿਹੜੀ ਹੈ, ਜ਼ਲੀਲ ਹੀ ਹੋਏ ਉਸ ਸਰਕਾਰ ਦੇ ਹੱਥੋਂ, ਜੀ ਜਿਹਨੂੰ ਬਣਾਉਣ ਦੇ ਲਈ ਇਹਨਾਂ ਨੇ ਬੜਾ ਇਹ ਦਾਅਵਾ ਕੀਤਾ ਸੀ ਕਿ ਜੀ ਅਸੀਂ ਕੁਰਬਾਨੀਆਂ ਕੀਤੀਆਂ ਨੇ। ਜੀ ਸੋ ਇਹ ਜਿਹੜਾ 25 ਜੂਨ 1975 ਨੂੰ ਐਮਰਜੈਂਸੀ ਲਾਈ ਗਈ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ ਇਹ ਹੈ, ਜਿਵੇਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਅਸੀਂ ਗੱਲ ਕਰਦੇ, ਜੀ ਤੇ ਇਹ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਨੂੰ ਫਰੂਖਸਿਆਰ ਨੇ ਪੁੱਛਿਆ ਸੀ ਕਿ ਵੀ ਤੂੰ ਦੱਸ ਕਿ ਤੇਰੇ ਨਾਲ ਕਿਵੇਂ ਦਾ ਸਲੂਕ ਹੋਇਆ। ਉਹਨੇ ਕਿਹਾ ਜਿਵੇਂ ਦਾ ਤੂੰ ਚਾਹੁੰਦਾ ਹੈ ਆਪਣੇ ਆਪ ਨਾਲ। ਜੀ ਸੋ ਬੰਦਾ ਸਿੰਘ ਬਹਾਦਰ ਨੂੰ ਬਲਾਈਂਡ ਕੀਤਾ ਗਿਆ ਸੀ, ਅੱਖਾਂ ਕੱਢੀਆਂ ਗਈਆਂ ਸੀ, ਔਰ ਅਲਟੀਮੇਟਲੀ ਫਰੂਖਸਿਆਰ ਨੂੰ ਵੀ ਜਦੋਂ ਉਹਦੇ ਵਿਰੋਧੀਆਂ ਨੇ ਤਖਤ ਲਿਆ ਤਾਂ ਉਹਨੂੰ ਅੰਨਾ ਕਰਕੇ ਹੀ ਮਾਰਿਆ ਸੀ। ਤਾਂ ਮੈਂ ਜਦੋਂ ਇਹ ਪੜ੍ਹ ਰਿਹਾ ਸੀ ਕਿ ਅਡੋਲਫ ਹਿਟਲਰ 1940 ਦੇ ਵਿੱਚ ਉਹਨੇ ਫਰਾਂਸ ਦੇ ਵਿੱਚ ਆਈਫਲ ਟਾਵਰ ਤੇ ਨੈਪੋਲੀਅਨ ਦੀ ਗ੍ਰੇਵ, ਨੈਪੋਲੀਅਨ ਬਹੁਤ ਵੱਡਾ ਹੋਇਆ ਯੋਧਾ, ਉਹ ਦੇਖੀ। ਸੋ ਮੈਂ ਕਿਹਾ ਵੀ ਉਦੋਂ ਹੋ ਸਕਦਾ ਹਿਟਲਰ ਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਜਿਵੇਂ ਇਸ ਨੈਪੋਲੀਅਨ ਦੀ ਗ੍ਰੇਵ ਬਣੀ, ਫਾਈਨਲੀ ਕੈਦ 'ਚ ਆਇਆ, ਇੱਕ ਦਿਨ ਉਹ ਵੀ ਆਏਗਾ ਕਿ ਮੈਂ ਵੀ, ਮੇਰੀਆਂ ਫੌਜਾਂ ਹਾਰਨਗੀਆਂ, ਚਾਰੇ ਪਾਸੇ ਤਬਾਹੀ ਹੋਏਗੀ ਮੇਰੇ ਮੁਲਕ ਦੀ, ਔਰ ਉਸ ਹਾਲਤ 'ਚ ਮੈਨੂੰ ਆਤਮਘਾਤ ਕਰਨਾ ਪਏਗਾ ਜਾਂ ਕਿਸੇ ਗੋਲੀ ਦਾ ਸ਼ਿਕਾਰ ਹੋਣਾ ਪਏਗਾ। ਜੀ 1942 ਦੇ ਵਿੱਚ ਵਿੰਸਟਨ ਚਰਚਲ ਜਿਹੜਾ ਹੈ ਉਹ ਅਮਰੀਕਾ ਤੋਂ ਲੰਡਨ ਵਾਪਸ ਗਿਆ, ਇਸ ਐਸ਼ੋਰੈਂਸ ਦੇ ਨਾਲ ਕਿ ਅਮਰੀਕਾ ਉਹਦੀ ਮਦਦ ਕਰੇਗਾ, ਔਰ ਅਮਰੀਕਾ ਵਰਲਡ ਵਾਰ ਦੇ ਵਿੱਚ ਸ਼ਾਮਲ ਹੋਇਆ। ਕੋਰੀਆ, ਨਾਰਥ ਕੋਰੀਆ, ਸਾਊਥ ਕੋਰੀਆ ਦੀ ਲੜਾਈ 1950 ਦੇ ਵਿੱਚ ਜਿਹੜੀ ਹੈ ਸ਼ੁਰੂ ਹੋਈ। 1961 ਦੇ ਵਿੱਚ ਇਰਾਕ ਨੇ ਅਨਾਉਂਸ ਕੀਤਾ ਕਿ ਕੁਵੈਤ ਜਿਹੜਾ ਹੈ ਇਹ ਸਾਡਾ ਹਿੱਸਾ ਹੈ, ਔਰ 2012 ਦੇ ਵਿੱਚ ਸੁਪਰੀਮ ਕੋਰਟ ਅਮਰੀਕਾ ਦੇ ਨੇ ਫੈਸਲਾ ਦਿੱਤਾ ਹੈ ਕਿ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਨਹੀਂ ਹੈ ਵੀ ਤੁਸੀਂ ਲੰਬਾ ਵਕਤ ਜੇਲ੍ਹ 'ਚ ਰੱਖ ਸਕਦੇ ਹੋ, ਉਹਨਾਂ ਦੀ ਪੈਰੋਲ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਸੋ ਇਹ ਵਰਲਡ ਹਿਸਟਰੀ ਦੀਆਂ ਘਟਨਾਵਾਂ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਬਾਰੇ ਜਾਣੂ ਕਰਵਾਇਆ ਅੱਜ ਦੇ ਦਿਨ ਦੀ। ਤੇ ਹੁਣ ਸਵਾਲਾਂ ਦਾ ਸਿਲਸਿਲਾ ਅਸੀਂ ਬਾਅਦ ਵਿੱਚ ਸ਼ੁਰੂ ਕਰਾਂਗੇ, ਪਹਿਲਾਂ ਅਸੀਂ ਲੈਂਦੇ ਹਾਂ ਇੱਥੇ ਛੋਟਾ ਜਿਹਾ ਇੱਕ ਬ੍ਰੇਕ।
ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।